और ताया फिर आ गया तू है किते मैनू इदा ही लगता कि 2000 ਦੇ ਨੋਟਾਂ ਕਰਕੇ ਤੇ ਨਹੀਂ ਵਾਪਸ ਆ ਗਿਆ ਉਹ ਮੈਨੂੰ ਲੱਗਦਾ ਅਗਲੇ ਮਹੀਨੇ ਆਣਾ ਸੀ ਸ਼ਾਇਦ ਉਦੋਂ ਤਾਂ ਮੈਨੂੰ ਭੈਣ ਕਰਨੀ ਸੀਗੀ ਆਪਣੇ ਅਮਲੀਆ ਆ ਤਾਂ ਪਰ ਹੁਣ ਮੈਂ ਤਾਂ ਆਉਣਾ ਹੀ ਸੀ ਲੰਬੜ ਨੂੰ ਜੋ ਲੈ ਕੇ ਆਉਣਾ ਸੀ ਆਲੇ ਗੰਦ ਪਾਇਆ ਪਿਆ ਸੀ ਉੱਥੇ ਆਸਟ੍ਰੇਲੀਆ 'ਚ ਲੰਬਾ ਨੇ ਗੰਦ ਪਾਤਾ ਉਹ ਭਰਾਵਾ ਜਿੱਥੇ ਵੀ ਕਿਤੇ ਵੀ ਜਾਣਾ ਜੇ ਕਿਤੇ ਗੋਰੀਆਂ ਦੇ ਪਈਆਂ ਤਾਇਆ ਮੇਰੀ ਫੋਟੋ ਖਿਚਾ ਤਾਇਆ ਮੇਰੀ ਫੋਟੋ ਖਿਚਾ ਅੱਛਾ ਭਰਾਵਾ ਮੈਨੂੰ ਤਾਂ ਇਹ ਡਰ ਸੀਗਾ ਕਿ ਗੋਰੀ ਗੋਰੀ ਚੱਕ ਕੇ ਨਾ ਲੈ ਜਾਵੇ ਉੱਥੋਂ ਉਹ ਬੜੇ ਕੁੜੀਆਂ ਦੇ ਕੇ ਬਹੁਤ ਮੈਂ ਕਿਹਾ ਲਾਲਾ ਸੱਟੇ ਉਹ ਮੈਂ ਇਦਾਂ ਦਾ ਬੰਦਾ ਕੰਨਾਂ ਨੂੰ ਹੱਥ ਲਾਏ ਮਾਸਟਰਾ ਆਪਾਂ ਲੰਬੜ ਨੂੰ ਲੈ ਕੇ ਜਾਂਦੇ ਮੁੜ ਕੇ ਆਸਟ੍ਰੇਲੀਆ ਇੱਕ ਤਾਂ ਨੂੰ ਕੀ ਗੱਲ ਕਰਦਾ ਸੀ ਉਹ ਨੰਬਰ ਘਰ ਗਿਆ ਤਾਂ ਉਹਨਾਂ ਨੇ ਉਹ ਫੋਕ ਰੱਖੇ ਖਾਣ ਨੂੰ ਕਹਿੰਦਾ ਆ ਕੀ ਤੰਗੜੀਆਂ ਜੀਆਂ ਕਾਹਦੇ ਵਾਸਤੇ ਆ ਉਹਨੂੰ ਤੰਗੜੀਆਂ ਦੱਸੀ ਉਹ ਜਾਂਦੇ ਤਗੜੀ ਨੇ ਦੱਸਿਆ ਤਾਂ ਇੱਦਾਂ ਖੇਡਣ ਲੱਗ ਪਿਆ ਮੀਟ ਫੜ ਕੇ ਲੈ ਆਵੇ ਕਹਿੰਦਾ ਸਾਡੇ ਤੇ ਕਹਿੰਦਾ ਬਜ਼ੁਰਗ ਤਾਂ ਤਗੜੀ ਨੇ ਕਣਕ ਛੱਡਦੇ ਹੁੰਦੇ ਸੀ ਆ ਬੜੇ ਕਹਿੰਦੇ ਇੱਥੇ ਖਾਣ ਨੂੰ ਤੁਸੀਂ ਰੱਖੀਆਂ ਬਈ ਬੜਾ ਗੰਦ ਪਾਇਆ ਲੰਬੜ ਨੇ ਉਹ ਸਭ ਠੀਕ ਰਿਹਾ ਤਾਇਆ ਉਹ ਠੀਕ ਠਾਕ ਆ ਵਧੀਆ ਰਹਿ ਗਿਆ ਗੇਮਾਂ ਦੇਖ ਜਾਂਦੀਆਂ ਅੱਛਾ ਸਿੱਖਦਾ ਸਾਰੇ ਲੋਕਾਂ ਨੂੰ ਮਿਲ ਲਿਆ ਵਾਹ ਬੜਾ ਵਧੀਆ ਹੋ ਗਿਆ ਬਾਕੀ ਪਰਿਵਾਰ ਸਾਰਾ ਠੀਕ ਹੈ ਹੋਰ ਤੂੰ ਸੁਣਾ ਲਿਆ ਤੁਹਾਡਾ ਟਾਈਮ ਕਿਤਾ ਲੰਘਾ ਵੀ ਸਾਡੇ ਤੋਂ ਬਿਨਾਂ ਭਾਈ ਤਾਇਆ ਤੇ ਬਿਨਾ ਰੌਣਕਾਂ ਟਾਈਮ ਔਖਾ ਨਿਕਲਿਆ ਸਾਡਾ ਅੱਛਾ ਤੁਹਾਨੂੰ ਕਿਹਾ ਟਾਈਮ ਔਖਾ ਉਹ ਰੌਣਕ ਹੀ ਨਹੀਂ ਸਾਡੇ ਚ ਰਹੀ ਤਦੇ ਮੁੜ ਕੇ ਆਇਆ ਨਹੀਂ ਮੈਂ ਉੱਥੇ ਰਹਿਣਾ ਸੀ ਕੁਝ ਸਮੇਂ ਬਾਕੀ ਤਾਇਆ ਮੈਨੂੰ ਇੱਕ ਗੱਲ ਦੱਸ ਦੇ ਨੀ ਮੁੱਦੇ ਵਾਲੀ ਆ ਤੂੰ ਜਿਹੜਾ 2000 ਵਾਲੇ ਨੋਟਾਂ ਵਾਲਾ ਹਿਸਾਬ ਤਾਂ ਲਾਇਆ ਕਿ ਨਹੀਂ ਹਲੇ ਲਾਇਆ ਉਹ ਗੱਲ ਸੁਣ ਮੈਂ 2000 ਦੇ ਨੋਟ ਦਾ ਕਹਿੰਦਾ ਹਿਸਾਬ ਲਾਉਣਾ ਸੀ ਮੈਂ ਤਾਂ ਜਿਹੜੇ 4 ਮੇਰੇ ਕੋਲ ਸੀਗੇ ਜਾਂਦਾ ਹੋਇਆ ਆਸਟ੍ਰੇਲੀਅਨ ਡਾਲਰ ਨਹੀਂ ਲੈ ਕੇ ਗਿਆ ਆ ਬੱਲੇ ਤਾਇਆ ਮੈਂ ਉੱਥੇ ਤਾਂ ਕੰਗਾਲ ਹੋ ਗਿਆ ਇਹ ਬਾਕੀ ਲੰਬੜ ਨੇ ਦਵਾਨੀ ਨਹੀਂ ਖਰਚੀ ਸਾਰੇ ਪੈਸੇ ਮੈਨੂੰ ਖਰਚਣੇ ਪਏ ਬਾਵੇ ਲੰਬਾ ਦੇ ਨੋਟ ਹੀ ਨੰਬਰ ਦੇ ਕੋਲੇ ਹੋਣੇ ਹਾਂ ਬਈ ਤੁਸੀਂ ਬਟਾ ਲਏ ਆਪਣੇ ਕਿ ਨਹੀਂ ਬਟਾ ਲਏ ਉਹ ਤਾਇਆ ਸਾਡੇ ਕੋਲ 2000 ਹੀ ਗਈ ਊਂ ਨਹੀਂ ਦੇਖਿਆ 2000 ਦਾ 2000 ਦੀ ਗੱਲ ਮਾਸਟਰ ਕਰ ਆਵੇ ਇੱਕ ਗੱਲ ਦੱਸ ਸਰਕਾਰਾਂ ਨੇ ਉਹ ਪਿਛਲੀ ਵਾਰੀ ਇਹਨਾਂ ਨੇ ਸਾਰੇ ਨੋਟ ਹੀ ਬੰਦ ਕਰ ਦਿੱਤੇ ਸੀ ਨਾ 500 ਦੇ ਨੋਟ ਵਗੈਰਾ ਸਾਰੇ ਕਰਤੇ ਸੀ ਬੰਦ ਬੰਦ ਕਰ ਹੁਣ 2000 ਦਾ ਨੋਟ ਬੰਦ ਕਰਨ ਦਾ ਕੀ ਮਤਲਬ ਹੈ ਬਈ ਤਾਂ ਇਦਾਂ ਹੋਈ ਵੀ ਪਹਿਲੀ ਤਾਂ ਇਹ ਨੋਟਬੰਦੀ ਕਦੇ ਮੋਦੀ ਨੇ ਪਹਿਲੀ ਵਾਰ ਨਹੀਂ ਕੀਤੀ ਇਹਦਾ ਆਜ਼ਾਦੀ ਤੋਂ ਪਹਿਲਾਂ ਵੀ ਕਰਦੇ ਰਹੇ ਆ ਬਾਅਦ ਵਿੱਚ ਇੰਦਰਾ ਗਾਂਧੀ ਨੇ ਵੀ ਟਰਾਈ ਕੀਤਾ ਹੁੰਦਾ ਇਹ ਆ ਮਸਲਾ ਵੀ ਇਹਦੇ ਨਾਲ ਕਾਲਾ ਧਨ ਜਿਹੜਾ ਆ ਜਿਹੜੇ ਲੋਕਾਂ ਨੇ ਪੈਸੇ ਘਰ ਦੇ ਵਿੱਚ ਦੱਬੇ ਹੋਆ ਛੁਪਾਏ ਹੋਆ ਜਿਨ੍ਹਾਂ ਦਾ ਕੋਈ ਰਿਕਾਰਡ ਹੀ ਹੈ ਨਹੀਂਗਾ ਉਹ ਪੈਸਿਆਂ ਨੂੰ ਕਿੱਦਾਂ ਆਪਾਂ ਜਿਹੜਾ ਬਾਹਰ ਲਿਆਂਦਾ ਜਾਵੇ ਜਾਂ ਉਹਨਾਂ ਨੂੰ ਕਿੱਦਾਂ ਫੜਿਆ ਜਾਵੇ ਜਾਂ ਉਹਨਾਂ ਨੂੰ ਕਿੱਦਾਂ ਡਿਸਟਰੋਏ ਕੀਤਾ ਜਾਵੇ ਅਸਲੀ ਨੀਤੀ ਤਾਂ ਇਹ ਸੀ ਪਰ ਉਹ ਜਿਹੜੀ ਉਲਟੀ ਪੈ ਗਈ ਜਿੰਨਾ ਇਹ ਕਹਿੰਦੇ ਸੀ ਅਜੇ ਤੱਕ ਤਾਂ ਇਹ ਹੋਇਆ ਹੀ ਨਹੀਂ ਹੁਣ ਤੱਕ ਤਾਂ ਕਹਿੰਦੇ ਵੀ ਕਾਲਾ ਧਨ ਜਿਹੜਾ ਆ ਸਾਰਾ ਵਾਪਸ ਵੀ ਆ ਜਾਣਾ ਆ ਜਿਹੜਾ ਸ਼ੋਰ ਹੋ ਜਾਣਾ ਸਾਰੀ ਇਕਨੋਮੀ ਜਿਹੜੀ ਆ ਲਾਈਨ ਉੱਤੇ ਆ ਜਾਣੀ ਗੱਲ ਕਰਦੇ ਸੀ ਵੀ ਚਿਪ ਲੱਗੀ 2000 ਹਾਂਜੀ ਉਹਦੇ ਕਰਕੇ ਇਹਨਾਂ ਨੇ ਜਿਹੜਾ ਆ 500 ਤੇ 1000 ਵਾਲਾ ਨੋਟ ਜਿਹੜਾ ਬੰਦ ਕਰ ਦਿੱਤਾ ਪਰ 2000 ਦਾ ਨੋਟ ਜਿਹੜਾ ਆ ਉਹ ਮਜਬੂਰੀ ਬਸ ਲਿਆਂਦਾ ਸੀ ਜੋ ਰਿਜ਼ਰਵ ਬੈਂਕ ਦਾ ਗਵਰਨਰ ਹੁਣ ਕਹਿੰਦਾ ਉਹਨੇ ਇਹ ਕਿਹਾ ਵੀ ਜਿਹੜਾ 2000 ਦਾ ਨੋਟ ਆਇਆ ਉਹ ਮਜਬੂਰੀ 'ਚ ਅਸੀਂ ਲਿਆਂਦਾ ਸੀ ਕਿਉਂਕਿ ਜਦੋਂ ਨੋਟ 500 ਤੇ 1000 ਦਾ ਬੰਦ ਕਰਤਾ ਲੋਕਾਂ ਨੂੰ ਜਿਹੜੀ ਇੱਕ ਸੁਵਿਧਾ ਦੇਣ ਦੇ ਲਈ ਦੇ ਦਿੱਤਾ ਇਹ ਪਰ ਉਸ ਤੋਂ ਬਾਅਦ ਲੋਕਾਂ ਨੇ ਇਹਨੂੰ ਇੰਨਾ ਯੂਜ਼ ਨਹੀਂ ਕੀਤਾ ਮੈਂ ਸੁਣਦਾ ਸੀਗਾ ਆਪਣੇ ਰੇਡੀਓ ਦੇ ਉੱਤੇ ਮਾਸਟਰਾ ਮੈਨੂੰ ਪਤਾ ਨਹੀਂ ਸੱਚ ਵਾ ਕਿ ਝੂਠ ਵਾ ਕਹਿੰਦੇ ਜਿਹੜਾ 2000 ਦਾ ਨੋਟ ਆ ਲੋਕਾਂ ਨੇ ਲੁਕੋ ਲਿਆ ਰੱਖ ਲਿਆ ਘਰਾਂ ਦੇ ਵਿੱਚ ਕਿਉਂਕਿ ਕਾਲਾ ਧਨ ਹੁੰਦਾ ਜਿਆਦਾ ਪੈਸੇ ਥੋੜੇ ਨੋਟ ਰੱਖਣੇ ਪੈਂਦੇ ਆ ਤਾਂ ਤੁਸੀਂ ਰੱਖ ਲੈਂਦੇ ਆ ਤਾਂ ਹੁਣ ਬਾਹਰ ਨਹੀਂ ਕੱਢ ਰਹੇ ਜਿਹੜੇ 200 ਵਾਲੇ 400 ਵਾਲੇ 500 ਵਾਲੇ ਨੋਟ ਉਹ ਤਾਂ ਲੋਕੀ ਵਰਤੀ ਜਾਂਦੇ ਆ 2000 ਕਹਿੰਦੇ ਨੇ ਉਹ ਸਾਂਭ ਕੇ ਰੱਖੇ ਅਗਲੇ ਨਾ ਮੰਜਿਆਂ ਦੇ ਥੱਲੇ ਜਾਂ ਕਹਿੰਦੇ ਵੀ ਇਦਾਂ ਆ ਵੀ ਹੁਣ ਮੈਂ ਇਹ ਵੀ ਸੁਣਦਾ ਸੀ ਸਵੇਰੇ ਪੇਪਰ ਵੀ ਪੜ੍ਹਿਆ ਨਾਲੇ ਕਹਿੰਦੇ ਵੀ ਜੇ 2000 ਦੇ ਨੋਟ ਬੰਦ ਹੋ ਗਏ ਤਾਂ ਲੋਕਾਂ ਨੇ 2000 ਨੋਟ ਦੀ ਨਾ ਕਹਿੰਦੇ ਸੋਨਾ ਸਾਂਭਣਾ ਸ਼ੁਰੂ ਕਰ ਦੇਣਾ ਇਹ ਸੋਨਾ ਤਾਂ ਪਹਿਲਾਂ ਵੀ ਪੇਟੀਆਂ 'ਚ ਬਹੁਤ ਪਿਆ ਆ ਲੋਕਾਂ ਦਾ ਸੋਨੇ ਨੂੰ ਕਿਹੜਾ ਜੰਗਾਲ ਲੱਗਣਾ ਜਾਂ ਖਰਾਬ ਹੋਣੇ ਆ ਨੋਟ ਤਾਂ ਚੱਲ ਖਰਾਬ ਹੋ ਜਾਣਗੇ ਪਰ ਅਸਲ ਵਿੱਚ 10% ਹੀ ਚੱਲਣ ਸੀ ਇਹ ਤੁਹਾਡੀ ਗੱਲ ਸਹੀ ਆ ਕਿ ਲੋਕੀ ਯੂਜ਼ ਨਹੀਂ ਸੀ ਕਰ ਰਹੇ ਇਹਦਾ ਚੱਲਣ ਜਿੰਨਾ ਇਕਨੋਮੀ ਦੇ ਵਿੱਚ ਆਉਣ ਜਾਣ ਨਹੀਂ ਨੋਟ ਦਾ ਬਣਦਾ ਉਹਨਾਂ ਨੇ ਫਿਰ ਸੋਚ ਲਿਆ ਵੀ ਇਹਨੂੰ ਬੰਦੇ ਹੀ ਕਰ ਦਿੱਤਾ ਜਾਵੇ ਦੂਜਾ ਆ ਵੀ ਇਹ ਵੀ ਰਿਜ਼ਰਵ ਬੈਂਕ ਦਾ ਹੁੰਦਾ ਆ ਵੀ ਨੋਟ ਨੂੰ ਘੱਟ ਤੋਂ ਘੱਟ ਥੱਲੇ ਦਾ ਰੱਖਿਆ ਜਾਵੇ ਇਹ ਵੀ ਇੱਕ ਇਕਨੋਮੀ ਦੇ ਵਿੱਚ ਜਿੰਨਾ ਤੁਸੀਂ ਵੱਡਾ ਨੋਟ ਵਧਾਈ ਜਾਂਦੇ ਆ ਉਹਨਾਂ ਜਿਹੜਾ ਆ ਉਹ ਵਧੀ ਜਾਂਦਾ ਇੱਕ ਮਾਸੀ ਤੁਹਾਡੇ ਵਿੱਚੋਂ ਉੱਥੇ ਗੱਲ ਕਰਦਾ ਵੀ ਇਹਨਾਂ ਨੇ ਕਿਹਾ 10 ਨੋਟ ਤੁਸੀਂ ਇੱਕ ਬੈਂਕ ਤੋਂ ਬਦਲਾ ਸਕਦੇ ਆ ਜੀ ਹੁਣ ਮੈਂ ਇੱਕ ਮਿਲੀ 10 ਨੋਟ ਇੱਕ ਬੈਂਕ ਤੋਂ ਬਦਲਾਏ 20000 ਰੁਪਏ ਮੇਰਾ ਬਦਲ ਗਿਆ ਦੂਜੀ ਬੈਂਕ ਜਾ ਕੇ ਮੈਂ ਫੇਰ 20000 ਬਣਾ ਲਿਆ ਤੀਜੀ ਜਾ ਕੇ ਫੇਰ 20000 ਫੇਰ ਉਹਨਾਂ ਨੇ ਇਹ ਕਿਸ ਹਿਸਾਬ ਨਾਲ ਮੁੜ ਕੇ ਉਹਨਾਂ ਨੇ ਤੇਰਾ ਨਾਂ ਐਡਰੈਸ ਵੀ ਲੈਣਾ ਨਹੀਂ ਨਾਂ ਐਡਰੈਸ ਤਾਂ ਸਾਰੇ ਪਰ ਬਦਲਦੇ ਆ ਲੋਕ ਨਹੀਂ ਉਹ ਦੇਖ ਜਿਹਨਾਂ ਨੇ ਕਾਲਾ ਧਨ ਕੱਢਣਾ ਨਾ ਉਹਨਾਂ ਦਾ ਧਨ ਪਹਿਲਾਂ ਬਦਲਦਾ ਬਾਕੀਆਂ ਨਾਲ ਸਿੱਧੀ ਜੀ ਗੱਲ ਆ ਜਿਹੜੇ ਤੇਰੀ ਮਿਹਰ ਵਰਗੇ ਸਾਫ ਧਨ ਵਾਲੇ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਬਦਲਾ ਕੇ ਇਹ ਮੁੜ ਕੇ ਬਾਕੀ ਦੂਜਾ ਉਹ ਕਹਿੰਦੇ ਅਸੀਂ ਬੰਦ ਨਹੀਂ ਕਰਨਾ 2000 ਦਾ ਨੋਟ ਨਹੀਂ ਕਹਿੰਦੇ ਸੀ ਤੇ ਬੰਦ ਨਹੀਂ ਕਰਨਾ ਜਦੋਂ ਮਰਜ਼ੀ ਬਦਲਾ ਜਿਹੜਾ ਆ ਬੈਂਕਾਂ 'ਚ ਅਸੀਂ ਵਾਪਸ ਮੰਗਾ ਲੈਣੇ ਆ ਪੈਸੇ ਜੇ ਤੁਸੀਂ ਬਾਅਦ ਦੇ ਵਿੱਚ ਹੀ ਵਰਤਣੇ ਆ ਵਰਤੇ ਫੇਰ ਵੀ ਚੱਲੀ ਜਾਣਾ ਪਰ ਉਹ ਚੱਲਣਾ ਕਾਹਦਾ ਹੋਇਆ ਦੁਕਾਨਦਾਰ ਤਾਂ ਹੁਣ ਵੀ ਨਹੀਂ ਲੈਂਦੇ ਦੁਕਾਨ ਤੁਸੀਂ ਤੁਸੀਂ ਬੈਂਕ 'ਚ ਜਾ ਕੇ ਬਦਲ ਸਕਦੇ ਹਾਂਜੀ ਬੈਂਕ 'ਚ ਤਾਂ ਬਦਲਦੇ ਆ ਦੁਕਾਨਦਾਰਾਂ ਨੇ ਤਾਂ ਬਹੁਤ ਦੇਰ ਤੋਂ ਹੀ ਇਹ ਲੈਣੇ ਉਹ ਤਾਂ ਮਾਸਟਰ ਫਾਇਦਾ ਬੜਾ ਸੀ 2000 ਦਾ ਤੁਸੀਂ ਇੱਕ ਜਾਂ ਦੋ ਨੋਟ ਜੇਬ 'ਚ ਪਾਓ ਐਡਾ ਬਟੂਆ ਨਹੀਂ ਸੀ ਭਰਨਾ ਪੈਂਦਾ ਹਨਾ ਹਾਂਜੀ ਇਹ ਤਾਂ ਹੈ
ਆਹੋ ਪਰ ਉਹ ਪੰਗਾ ਪੈ ਜਾਣਾ 500 ਦੇ ਨੋਟ ਉਹਦਾ ਤਾਂ ਕੁਛ ਵੀ ਨਹੀਂ ਰੁਪਈਏ ਦਾ। ਤਾਇਆ ਤੁਹਾਨੂੰ ਨਹੀਂ ਪਤਾ ਕਿਸੇ ਗੱਲ ਦਾ, ਤੁਹਾਨੂੰ ਹਾਂ, ਦੱਸਾਂ। ਤੂੰ ਦੱਸ ਦੇ। ਹਾਂ, ਤੂੰ ਮੁੱਦਾ ਆਸਟ੍ਰੇਲੀਆ ਘੁੰਮਿਆ, ਚੱਲ ਵਧੀਆ ਗੱਲ ਆ, ਪਰ ਇਹ ਜਿਹੜੇ ਪੈਸੇ ਮੰਗਾਉਂਦੇ ਆ ਇਹ ਕੋਈ ਧਨ ਕਾਲੇ ਵਾਲੀ ਗੱਲ ਨਹੀਂ ਹੈ। ਹਾਂ ਇਹ ਹੁਣ ਇਹਨਾਂ ਨੇ ਨਾ ਪਾਰਲੀਮੈਂਟ ਦੀ ਬਿਲਡਿੰਗ ਛੱਤਣੀ ਆ, ਤੈਨੂੰ ਦੱਸਾਂ ਮੈਂ, ਉਹਦੇ ਕਰਕੇ ਪੈਸੇ ਇਕੱਠੇ ਕਰਦੇ ਫਿਰਦੇ ਆ, ਹੋਰ ਇਹਨਾਂ ਨੇ ਕੀ ਕਰਨਾ ਹੁੰਦਾ? ਤੇਰਾ ਕਹਿਣ ਦਾ ਭਾਵ ਹੈ ਜਿਹੜੇ 2-2000 ਦੇ ਨੋਟ ਵਾਪਸ ਲਿਆ ਰਹੇ ਆ ਉਹਨਾਂ ਨੇ ਉਹ ਪਾਰਲੀਮੈਂਟ ਬਿਲਡਿੰਗ ਤੇ ਲਾਉਣੇ ਆ। ਮਾਸਟਰ ਸੱਚੀ ਇਦਾਂ ਕਰਨਗੇ ਵੀ? ਟਾਈਮ ਸਿਰ ਮਾਰਦਾ ਇਹ ਬਹੁਤ ਬੜੀ ਇਹ ਪਤਾ ਨਹੀਂ ਕਿੱਥੋਂ ਖੋਜ ਕੱਢਦਾ ਰਹਿੰਦਾ ਵੀ ਪਾਰਲੀਮੈਂਟ ਹਾਊਸ ਬਣ ਲੱਗਾ ਤਾਂ ਉੱਥੇ ਇਹ ਵੀ ਪੈਸੇ ਖਰਚਣੇ ਔਰ ਸਾਡੀ ਵੀ ਲੰਬੜ ਨਾ ਜਾਰੀ ਆ, ਫਿਰ ਲੰਬੜ ਸਾਡਾ ਨੰਬਰ ਤਾਂ ਤੇਰਾ ਆਇਆ ਨਹੀਂ ਅੱਜ। ਨਾਲ ਰਲਿਆ ਲੱਗਦਾ ਨੰਬਰਦਾਰ ਨਹੀਂ ਨੇ ਫੜ ਕੇ ਕੁੱਟਿਆ ਕਹਿੰਦੇ ਉਹਨੂੰ ਰਾਤੀ। ਉਹ ਦਿੱਤਾ ਆ, ਅੱਜ ਕੁੱਟਿਆ ਨਹੀਂ ਤਾਂ ਨਹੀਂ ਆਇਆ, ਫਿਰ ਚੱਲਦੀਆਂ ਨਹੀਂ ਨਾ ਗੁੱਟ ਖਾਏ ਬਗੈਰ ਉਹਦੀਆਂ, ਤਾਂ ਨਹੀਂ ਆਇਆ। ਮਾਸਟਰ ਸੱਚੀ ਮੁੱਚੀ ਜਿਹੜੀ ਬਿਲਡਿੰਗ ਦਾ ਰੌਲਾ ਪੈਂਦਾ ਪਾਰਲੀਮੈਂਟ ਦਾ ਵੀ ਕਹਿੰਦੇ ਬਾਕੀ ਦੀਆਂ ਪਾਰਟੀਆਂ ਸਾਰੀਆਂ ਖਿਲਾਫ ਹੀ ਫਿਰਦੀਆਂ ਕੀ ਵਜ੍ਹਾ? ਇਹ ਤਾਂ ਹੈ ਨਵੀਂ, ਪਹਿਲਾਂ ਆਪਾਂ ਬਿਲਡਿੰਗ ਦੱਸੀਏ। ਬਿਲਡਿੰਗ ਜਿਹੜੀ ਆ ਇਹ ਬਣਾਈ ਆ ਨਵੀਂ, ਬਣਾਈ ਇਸ ਕਰਕੇ ਆ ਵੀ 1971 ਦੀ ਜਿਹੜੀ ਜਨਗਣਨਾ ਹੋਈ ਉਸ ਹਿਸਾਬ ਦੇ ਨਾਲ ਇਹਨਾਂ ਨੇ ਜਿਹੜੇ ਮੈਂਬਰ ਬਣਦੇ ਆ, ਚਾਹੇ ਉਹ ਰਾਜ ਸਭਾ ਦੇ ਆ ਤੇ ਲੋਕ ਸਭਾ ਦੇ ਆ, ਉਹਦੇ ਹਿਸਾਬ ਦੇ ਨਾਲ ਇਹ ਬਿਲਡਿੰਗ ਬਣਾ ਲਈ। ਪਹਿਲਾਂ ਜਿੰਨੀ ਬਿਲਡਿੰਗ ਸੀ ਉਹ ਤੋਂ ਬਾਅਦ ਇਹ ਵੱਖਰੇ ਇਹਦੇ ਫਲੋਰ ਬਣਾਏ ਗਏ। ਅੱਛਾ। ਉਹਦੇ ਨਾਲ ਇੱਕ ਤਾਂ ਰੋਸ਼ਨੀ ਦੀ ਬਹੁਤ ਸਮੱਸਿਆ ਸੀ, ਦੂਜਾ ਆ ਕਿ ਹੁਣ ਲੋਕ ਬਹੁਤ ਜਾਂਦੇ ਅੰਦਰ, ਵਿਜ਼ਟਰ ਜਿਹੜੇ ਅੰਦਰ ਜਦੋਂ ਚੱਲਦੀਆਂ ਸਭਾਵਾਂ ਤਾਂ ਅੰਦਰ ਜਾਂਦੇ ਆ ਲੋਕ। ਉਹ ਕਹਿੰਦੇ ਇੱਕ ਤਾਂ ਵਿਜ਼ਟਰ ਬਹੁਤ ਹੋ ਗਏ, ਦੂਜਾ ਆ ਅੰਦਰ ਕੰਮਕਾਰ ਕਰਨ ਵਾਲੇ ਲੋਕ ਵੀ ਜਿਹੜੇ ਬਹੁਤ ਇਕੱਲੇ ਸਿਰਫ ਲੀਡਰ ਹੀ ਨਹੀਂ ਬਹਿੰਦੇ ਉੱਥੇ, ਜਿਹੜਾ ਅੰਦਰ ਦਾ ਅਮਲਾ ਆ ਉਹ ਵੀ ਬਹੁਤ ਵੱਡਾ ਹੈ। ਉਹ ਕਹਿੰਦੇ ਵੀ ਮੁਸ਼ਕਲ ਉਦੋਂ ਆਉਂਦੀ ਆ ਜਦੋਂ ਲੋਕ ਸਭਾ ਤੇ ਰਾਜ ਸਭਾ ਦਾ ਸਾਂਝਾ ਸੈਸ਼ਨ ਸਾਨੂੰ ਸੱਦਣਾ ਪੈਂਦਾ, ਉਦੋਂ ਬੈਠਣ ਦੇ ਲਈ ਜਗ੍ਹਾ ਨਹੀਂ ਹੁੰਦੀ, MP ਜ਼ਿਆਦਾ ਆ ਬੰਦੇ ਉਹ ਥਾਂ ਜਿਹੜੀ ਆ। ਤੇਰਾ ਭਾਵ ਕਹਿਣ ਦਾ ਜਿੱਦਾਂ ਘਰਾਂ ਦੇ ਵਿੱਚ ਪਰਿਵਾਰ ਵੱਡਾ ਹੋ ਜਾਂਦਾ ਫਿਰ ਘਰ ਵੱਡਾ ਪਾਉਣਾ ਪੈਂਦਾ। ਵੀ ਉਹ ਕਹਿੰਦੇ ਵੀ ਸਾਨੂੰ ਲੱਗਦਾ ਕਿਉਂਕਿ 2026 ਤੱਕ ਸੀਟਾਂ ਸ਼ਾਇਦ ਵਧਾਉਣੀਆਂ ਪੈਣੀਆਂ, ਕਿਉਂਕਿ 1971 ਦੇ ਵਿੱਚ ਜਿਹੜੀ ਸੋਧ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਵੀ ਇੰਨੇ ਮੈਂਬਰ 2026 ਤੱਕ ਰਹਿਣੇ ਆ। 2026 ਤੋਂ ਬਾਅਦ ਇਹਨਾਂ ਨੇ ਜਨਗਣਨਾ ਚ ਕੋਈ ਜਨਸੰਖਿਆ ਤਾਂ ਹੁਣ ਦੇਖ ਲਓ ਪਹਿਲੇ ਨੰਬਰ ਤੇ ਪਹੁੰਚੀ ਹੋਆ, ਹੁਣ ਉਹਦੇ ਹਿਸਾਬ ਦੇ ਨਾਲ ਇਹਨਾਂ ਨੂੰ MP ਦੀਆਂ ਸੀਟ ਵਧਾਉਣੀਆਂ ਪੈਣੀਆਂ। ਹੁਣ ਉਹ ਕਹਿੰਦੇ ਜਦੋਂ MP ਦੀਆਂ ਸੀਟਾਂ ਵਧਣੀਆਂ ਸਾਨੂੰ ਜਿਹੜਾ ਇੱਕ ਵੱਖਰਾ ਚਾਹੀਦਾ। ਦੂਜਾ ਇਹ ਕਹਿੰਦੇ ਆ ਵੀ ਉਹ ਬਣਾਈ ਸੀ ਗੋਰਿਆਂ ਨੇ, ਵੀ ਉਹ ਤੋਂ ਗੋਰਿਆਂ ਦੀ ਝਲਕ ਜੀ ਪੈਂਦੀ ਸੀ ਵੀ ਅਸੀਂ ਆਪਣਾ ਇੱਕ ਇੰਡੀਪੈਂਡੈਂਟ ਦੇਸ਼, ਅਸੀਂ ਆਜ਼ਾਦ ਆ, ਮੇਕ ਇਨ ਇੰਡੀਆ ਜਿਹੜਾ ਮੋਦੀ ਸਾਹਿਬ ਨੇ ਚਲਾਇਆ ਹੋਇਆ, ਵੀ ਅਸੀਂ ਉਹਦੇ ਹਿਸਾਬ ਦੇ ਨਾਲ ਇਹਦੇ ਵਿੱਚ ਨਵੀਂ ਬਿਲਡਿੰਗ ਜਿਹੜੀ ਬਣਾਉਣੀ ਆ। ਅਸੀਂ ਆਪਣੇ ਆਰਕੀਟੈਕਟ, ਕਿਉਂਕਿ ਉਹਦੇ ਜਿਹੜੀ ਉਹਦੀ ਨਕਸ਼ਾ ਬਣਾਇਆ ਸੀ ਉਹਦਾ ਗੋਰਿਆਂ ਨੇ ਬਣਾਇਆ ਸੀ 1921 ਦੇ ਵਿੱਚ, ਵੀ 100 ਸਾਲ ਪੂਰੇ ਹੋ ਗਏ ਹੁਣ ਅਸੀਂ ਆਪਣੇ ਨਕਸ਼ੇ ਦੇ ਟਾਟਾ ਕੰਪਨੀ ਜਿਹੜੀ ਉਹ ਬਣਾਉਂਦੀ ਆ, ਅਸੀਂ ਆਪਣੇ ਲੋਕ ਆ ਸਾਡੇ, ਹਨਾ, ਵੀ ਇਹਦੇ ਨਾਲ ਸਾਡਾ ਵਧੀਆ ਝਲਕ ਲੋਕਾਂ ਤੱਕ ਪਹੁੰਚੀ, ਡੈਮੋਕ੍ਰੇਸੀ ਦਾ ਵਧੀਆ ਪ੍ਰਤੀਕ ਹੈ। ਪਰ ਡੈਮੋਕ੍ਰੇਸੀ ਕਾਹਦੀ ਹੋਈ? 19 ਪਾਰਟੀਆਂ ਨੇ ਵਿਰੋਧ ਕੀਤਾ ਵੀ ਅਸੀਂ ਨਹੀਂ ਆਉਣਾ ਉਦਘਾਟਨ ਦੇ ਉੱਤੇ। ਇਹ ਕੀ ਚੱਕਰ ਪਿਆ? ਉਦਘਾਟਨ ਉਹ ਕਹਿੰਦੇ ਵੀ ਦੇਖੋ ਵੀ ਉਦਘਾਟਨ ਕਰਨਾ ਹੀ ਨਹੀਂ ਆ ਮੋਦੀ ਸਾਹਿਬ ਉਹਨਾਂ ਨੇ, ਅਮਿਤ ਸ਼ਾਹ ਹੋਣੀ, ਜਦ ਕਿ ਜਿਹੜੀ ਰਾਸ਼ਟਰਪਤੀ ਆ ਉਹਨੂੰ ਸੱਦਾ ਨਹੀਂ ਦਿੱਤਾ ਹੈ। ਤੁਹਾਡਾ ਭਲਾ ਹੋਵੇ, ਜਿਹੜਾ ਪਾਰਲੀਮੈਂਟ ਹਾਊਸ ਆ ਜਾਂ ਕਹਿ ਲਓ ਕਿ ਸਾਡੇ ਦੇਸ਼ ਦਾ ਮੁਖੀ ਤਾਂ ਰਾਸ਼ਟਰਪਤੀ ਹੁੰਦਾ, ਸਾਡੇ ਦੇਸ਼ ਦਾ ਰਾਜਾ ਤਾਂ ਉਹ ਆ। ਪਰ ਇਹ ਵੱਖਰੀ ਗੱਲ ਆ ਵੀ ਲੋਕੀ ਮੰਨਦੇ ਪ੍ਰਧਾਨ ਮੰਤਰੀ ਨੂੰ ਆ, ਕਿਉਂਕਿ ਪ੍ਰਧਾਨ ਮੰਤਰੀ ਕੋਲ ਜ਼ਿਆਦਾ ਪਾਵਰ। ਉਹ ਉੱਦਾਂ ਵੀ ਮੈਂ ਦੇਖੇ ਤਾਂ ਮਾਸਟਰ ਜਿਹੜੀ ਆਪਣੀ ਪ੍ਰੈਜ਼ੀਡੈਂਟ ਬਣੀ ਹੋਈ ਵੀ ਆ ਉਹਦੇ ਕੋਲ ਕਿਹੜੀ ਕੋਈ ਪਾਵਰ ਪੂਵਰ ਹੈ? MLA ਆ ਕੇ ਰੱਖੀ ਉੱਤੇ ਖੜੀ ਕਰਨ ਨੂੰ, ਜੇ ਕਹਿੰਦੇ ਕਹਿਣ ਨੂੰ ਤਾਂ ਕਹਿ ਦਿੰਦੇ ਵੀ ਇਹ ਸਾਰੇ ਪਾਸ ਕਾਨੂੰਨ ਹੁਣ ਕਰਨੇ ਆ, ਪਰ ਉਹ ਜਾਂਦੇ ਸਾਰ ਕਹਿੰਦੇ ਆ ਫਾਲ ਭਈ ਆ ਬੀਬੀ ਬਣ ਕੇ ਸਾਈਨ ਕਰ ਦੇ, ਉਹ ਸਾਈਨ ਕਰ ਦਿੰਦੇ। ਪਾਵਰ ਪੂਵਰ ਕਰਦੇ ਲੋਕੋ, ਉਹਦਾ ਸਾਈਨਿੰਗ ਮਸ਼ੀਨ ਆ, ਸਟੈਂਪ ਲਾਈ ਸਾਈਨ ਕੀਤੇ ਤੇ ਚਲੇ ਗਏ। ਇਹਦੋਂ ਬਾਅਦ ਉਹਨੂੰ ਕੋਈ ਪਾਵਰ ਹੀ ਨਹੀਂ ਹੈਗੀ ਕਿਸੇ ਕਿਸਮ ਦੀ। ਐਵੇਂ ਭਾਈ ਮੇਰੀ ਲੋੜ ਨਹੀਂ, ਜਿੱਦਾਂ ਇੰਗਲੈਂਡ ਦੀ ਰਾਣੀ ਸੀਗੀ। ਨਹੀਂ ਤਾਂ ਸਾਹਿਬ ਇਹ ਆ, ਇਹਦੇ ਕੋਲ ਪਾਵਰਾਂ ਬਹੁਤ ਆ, ਪਰ ਇਹ ਆ ਵੀ ਬੰਦਾ ਕਿਹਨੂੰ ਬਣਾਉਣਾ ਆ। ਹੁਣ ਤੁਸੀਂ ਦੇਖੋ ਵੀ ਸਭ ਤੋਂ ਵੱਡਾ ਕਲੇਸ਼ ਜਵਾਹਰ ਲਾਲ ਨਹਿਰੂ ਦਾ ਪੈਂਦਾ ਰਿਹਾ, ਤੁਸੀਂ ਪਹਿਲਾਂ ਦੇਖੋਗੇ ਤਾਂ ਜਵਾਹਰ ਲਾਲ ਨਹਿਰੂ ਜਦੋਂ ਫਾਈਲ ਭੇਜਦਾ ਸੀ ਰਾਸ਼ਟਰਪਤੀ ਕਲੇਮ ਲਾ ਕੇ ਵਾਪਸ ਭੇਜ ਦਿੰਦਾ ਸੀ। ਅੱਜ ਵੀ ਰਾਸ਼ਟਰਪਤੀ ਕੋਈ ਇਦਾਂ ਦੀਆਂ ਪਾਵਰਾਂ ਆ। ਅਬਦੁਲ ਕਲਾਮ ਜਿੰਨਾ ਚਿਰ ਰਾਸ਼ਟਰਪਤੀ ਰਿਹਾ ਉਹਨੇ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਵਾਪਸ ਮੋੜੀਆਂ। R.K. ਨਰੈਣਨ ਦੀ ਤੁਸੀਂ ਐਗਜ਼ਾਮਪਲ ਕਿਤੇ ਦੇਖ ਲਿਓ, ਜਦੋਂ ਉਹਦੇ ਕੋਲ ਕਾਨੂੰਨ ਜਾਂਦੇ ਸੀ ਉਹ ਕਹਿੰਦਾ ਸੀ ਮੈਨੂੰ ਜਸਟੀਫਿਕੇਸ਼ਨ ਦਿਓ, ਇਹਦੀ ਪੁੱਛਦੇ ਸੀ। ਇਹ ਇੱਕ ਟ੍ਰੈਂਡ ਹੀ ਇਹ ਆ ਕਿ ਜਦੋਂ ਉਹਨਾਂ ਨੇ ਦੇਖਿਆ ਵੀ ਨਹੀਂ ਸਾਡੇ 'ਚ ਕਸੂਰੇ ਕੱਢਣੇ ਆ, ਬੰਦਾ ਹੀ ਆਪਣਾ ਉਹ ਫਿੱਟ ਕਰੋ ਜਿਹੜਾ ਯੈਸ ਹੀ ਕਰੇ। ਇਸ ਕਰਕੇ ਉਹ ਬੰਦੇ ਦੇਖੋ ਰਾਸ਼ਟਰਪਤੀ ਕਿਹਨੂੰ ਬਣਾਇਆ ਜਾਂਦਾ? ਜਿਹਦੀ ਉਮਰੇ ਲੰਘ ਚੁੱਕੀ ਹੁੰਦੀ ਪਾਰਟੀ ਦੇ ਵਿੱਚ, ਉਹਦੀ ਵਫਾਦਾਰੀ ਦੇ ਵਿੱਚ ਸ਼ੱਕ, ਜਿਹਦੀ ਵਫਾਦਾਰੀ ਤੇ ਮਾੜਾ ਵੀ ਸ਼ੱਕ ਆ ਉਹਨੂੰ ਪਿੱਛੇ ਲਾ ਦਿੰਦੇ ਆ। ਬਹੁਤ ਸਾਰੇ ਅੱਗੇ ਕੀ ਹੁੰਦਾ ਸੀ, ਜਿਹੜਾ ਉਪ ਰਾਸ਼ਟਰਪਤੀ ਹੁੰਦਾ ਸੀ ਉਹਨੂੰ ਹੀ ਰਾਸ਼ਟਰਪਤੀ ਬਣਾਉਂਦੇ ਹੁੰਦੇ ਸੀ। ਪਰ ਤੁਸੀਂ ਹੁਣ ਦੇਖੋ ਕਈ ਸਾਲਾਂ ਤੋਂ ਉਪ ਰਾਸ਼ਟਰਪਤੀ ਨਹੀਂ ਬਣ ਰਿਹਾ। ਇਹਦਾ ਮਤਲਬ ਇਹ ਆ ਵੀ ਉਪ ਰਾਸ਼ਟਰਪਤੀ ਹੁੰਦੇ ਹੋਏ ਉਹਨਾਂ ਦੇ ਅਕੋਰਡਿੰਗ ਕੰਮ ਨਹੀਂ ਕਰ ਰਿਹਾ। ਉਹ ਬੰਦਾ ਲਿਆ ਕੇ ਉਪ ਰਾਸ਼ਟਰਪਤੀ ਬਣਾਇਆ ਜਾਂਦਾ ਜਿਹੜਾ ਉਹਨਾਂ ਨੂੰ ਨਾ ਕਰਨ ਦੀ ਚੇਸ਼ਟਾ ਨਾ ਕਰ ਪਾਵੇ। ਹੁਣ ਇਹੀ ਇੱਥੇ ਆ,
ਹੁਣ ਜਦੋਂ ਰਾਸ਼ਟਰਪਤੀ ਬਣ ਜਾਂਦੇ ਪਾਵਰਾਂ ਬਹੁਤ ਆ ਜੇ ਯੂਜ਼ ਕਰਨੀਆਂ ਹੋਣ। ਪਰ ਜੇ ਮੰਨ ਲਓ ਘਰ ਜੱਗਿਆ ਨਹੀਂ ਜੈਲ ਸਿੰਘ ਵਾਂਗ ਹਾਂਜੀ 1984 ਦੀ ਜੋ ਘਟਨਾ ਹੋਈ ਆ, ਹਾਂਜੀ ਉਹ ਕਹਿੰਦੇ ਦੇਖੋ ਤੋਂ ਪਾਵਰ ਸੀ ਪਰ ਕੀ ਕਰ ਸਕਿਆ, ਮਿਲਟਰੀ ਸਾਰੀ ਪ੍ਰਾਈਮ ਮਿਨਿਸਟਰ ਥੱਲੇ ਆਖੇ ਲੱਗਦੀ ਹੈ, ਪੁਲਿਸ ਸਾਰੀ ਉਹਨਾਂ ਥੱਲੇ ਲੱਗਦੀ ਸੀ। ਬੇਸ਼ੱਕ ਰਾਸ਼ਟਰਪਤੀ ਕੋਲ ਪਾਵਰਾਂ ਹੈਗੀਆਂ ਪਰ ਵਰਤ ਹੀ ਨਹੀਂ ਸਕਦੇ। ਹਾਂ ਪਾਵਰ ਉਹਦੀ ਜਾਂ ਤਾਂ ਉਹਦੀ ਮਿਲਟਰੀ ਵੱਖਰੀ ਹੋਵੇ, ਉਹ ਹੈੱਡ ਹੋਵੇ ਮਿਲਟਰੀ ਦਾ। ਹਾਂਜੀ ਨਹੀਂ ਮਿਲਟਰੀ ਦਾ ਹੈੱਡ ਅੱਜ ਵੀ ਹੈਗਾ ਪੇਪਰਾਂ 'ਚ ਪੇਪਰਾਂ 'ਚ ਉਹਦਾ ਕਾਰਨ ਇੱਕ ਇਹ ਵੀ ਹੁੰਦਾ ਵੀ ਆਮ ਲੋਕਾਂ ਨੂੰ ਪਤਾ ਹੀ ਨਹੀਂ। ਬਹੁਤ ਸਾਰੇ ਜਿਹੜੇ ਮੈਨੂੰ ਲੱਗਦਾ ਵੀ ਅਫਸਰ ਵੀ ਜਿਹੜਾ ਇੱਕ ਭਰਮ ਭੁਲੇਖਾ ਰੱਖਦੇ ਆ ਵੀ ਰਾਸ਼ਟਰਪਤੀ ਕਿਹੜਾ ਸਾਨੂੰ ਕੋਈ ਸਜ਼ਾ ਪਰ ਦੇਣੀ। ਕਾਗਜ਼ੀ ਅਧਿਕਾਰ ਉਹਨਾਂ ਕੋਲ ਹੈਗੇ ਆ, ਇਸ ਤੋਂ ਬਾਅਦ ਉਹਨਾਂ ਕੋਲ ਹਾਂਜੀ ਕਾਗਜ਼ੀ ਅਧਿਕਾਰ ਕਾਗਜ਼ੀ ਅਧਿਕਾਰ ਹੈਗੇ ਆ। ਖੋਰਿਆਂ ਦੀ ਕਹਾਵਤ ਹੈ ਪੇਪਰ ਟਾਈਗਰ। ਔਰ ਤੁਸੀਂ ਭਰਾਵਾ ਰਾਸ਼ਟਰਪਤੀ ਦੀਆਂ ਗੱਲਾਂ ਕਰਦੇ ਆ, ਉਹ ਇੱਥੇ ਇਹ ਨਹੀਂ ਪਤਾ ਲੱਗਦਾ ਜਿਹੜੇ ਸਾਡੇ ਰਾਖੇ ਆ ਉਹਨਾਂ ਦੀਆਂ ਚੀਜ਼ਾਂ ਲੋਕੀ ਚੱਕੀ ਜਾਂਦੇ ਆ। ਉਹ ਅਮਲੀਆਂ ਨੂੰ ਤੋਪ ਦੀ ਗੱਲ ਤਾਂ ਨਹੀਂ ਕਰਦਾ। ਉਹ ਲੱਗਦਾ ਹੈ ਸਿੱਧੀ ਵਾਲੀ ਤੈਨੂੰ ਵੀ ਪਤਾ ਹੋਵੇ ਨਾ, ਮਤਲਬ ਤੂੰ ਵੀ ਆਸਟ੍ਰੇਲੀਆ ਗਿਆ ਤੇ ਉੱਥੇ ਮੈਨੂੰ ਤਾਂ ਮਾਸਟਰ ਬੜਾ ਹਾਸਾ ਆਇਆ ਹਾਂ। ਵੀ ਪੁਲਿਸ ਵਾਲਿਆਂ ਨੇ ਚੋਰਾਂ ਨੂੰ ਰੱਖਣਾ ਤੇ ਪੁਲਿਸ ਵਾਲੇ ਲੋਕ ਤੋਪਾ ਜਾ ਕੇ ਲੈ ਗਏ। ਔਰ ਡਿਫੈਂਸ ਦਾ ਮਹਿਕਮਾ ਹੋਵੇ, ਡਿਫੈਂਸ ਦੇ ਮਹਿਕਮੇ ਵਿੱਚੋਂ ਆ ਕੇ ਵੀ ਕੋਈ ਚੋਰੀ ਕਰਕੇ ਆ ਜਾਏ ਤੇ ਆਮ ਪਬਲਿਕ ਕਦੋਂ ਸੁਰੱਖਿਅਤ ਹੋਊ? ਬਿਲਕੁਲ ਕਿੱਥੇ ਦਾ ਹੀ ਸੁਰੱਖਿਅਤ? 10 ਕੁਆਂਟਲ ਦੀ ਤੋਪ ਸੀ ਕਰਿਆ। ਇਹਦਾ ਮਾਸਟਰ ਚੱਲਣਾ ਬਾਬੇ ਮਾਸਟਰ ਇਹਨਾਂ ਨੇ ਕਿੱਥੇ ਫੇਲੀਅਰ ਹੈਗੀ? ਤਾਇਆ 3 ਟਨ ਦੀ ਸੀ ਕਿ 3 ਕੁਆਂਟਲ ਦੀ ਸੀ? 3 ਕੁਆਂਟਲ। ਅੱਛਾ 300। ਇਹ ਵੀ ਜਿਹੜਾ ਪੰਜਾਬ ਆਰਮਡ ਪੁਲਿਸ ਵਾਲੇ ਹੈਗੇ ਆ ਉਹਦੀ ਇੱਕ ਮੈਸ ਹੈ ਅਸਲ ਵਿੱਚ ਮੈਸ ਦੇ ਬਾਹਰ ਜਿੱਦਾਂ ਵਿਰਾਸਤੀ ਤੋਪਾਂ ਜਿਹੜੀਆਂ ਖੜੀਆਂ ਇੱਥੇ ਆਪਣੇ ਜਲੰਧਰ ਵੀ ਖੜੀ ਹੈ ਇੱਕ ਹਨਾ, ਉੱਥੇ BSF ਚੌਂਕ ਦੇ ਵਿੱਚ ਉਹ ਹੈਗੀਆਂ ਛੋਟੀਆਂ, ਕਹਿੰਦੇ ਪਾਕਿਸਤਾਨ ਤੋਂ ਜਿੱਤ ਕੇ ਲਿਆਂਦੀ ਆ। ਕਈ ਪਾਕਿਸਤਾਨ ਤੋਂ ਜਿਹੜੀਆਂ ਜਿੱਤੀਆਂ ਇਦਾਂ ਚੌਂਕਾਂ ਦੇ ਵਿੱਚ ਜਿਹੜੀ ਨੁਮਾਇਸ਼ ਕਰਨ ਦੇ ਲਈ ਇਦਾਂ ਕੀਤੀਆਂ। ਉਧਰ ਪਾਕਿਸਤਾਨ ਵਾਲੇ ਪਾਸੇ ਇਹਨਾਂ ਦੀਆਂ ਆਹੋ ਲਾਈਆਂ ਉਹਨੇ ਟੈਂਕ ਵੀ ਖੜੇ ਉੱਤਰ ਇਦਾਂ ਖੜੇ ਕੀਤੇ ਇਹਨਾਂ ਨੇ ਵੀ ਦਿਖਾਉਣ ਦੇ ਲਈ। ਇਹ ਚਲੋ ਜਿੱਤੀ ਨਹੀਂ, ਇਹ ਤਾਂ ਇੱਕ ਵਿਰਾਸਤੀ ਤੋਪ ਸੀ। ਵਿਰਾਸਤੀ ਤੋਪ ਉਹ ਹੁੰਦੀ ਆ ਵੀ ਜਿਹੜੀ ਸਾਡੇ ਵਿਰਾਸਤ, ਜਿੱਦਾਂ ਹੁਣ ਆਪਾਂ ਪਾਰਲੀਮੈਂਟ ਹਾਊਸ ਦੀ ਗੱਲ ਕੀਤੀ ਆ, ਉਹ ਜਿਹੜਾ ਪੁਰਾਣਾ ਹੁਣ ਜਿਹੜਾ ਹੋ ਜਾਣਾ, ਜਿਹੜਾ ਹੁਣ ਆਪਾਂ ਯੂਜ਼ ਕਰਦੇ ਉਹਨੂੰ ਵੀ ਵਿਰਾਸਤੀ ਬਣਾ ਦੇਣਾ ਇਹਨੂੰ, ਕਿਉਂਕਿ ਹੁਣ ਉਹ ਵਿਰਾਸਤ ਵਿੱਚ ਆ ਗਿਆ ਹਿੱਸਾ ਸਾਡੇ ਮਿਊਜ਼ੀਅਮ ਬਣਾ ਦੇਣਗੇ। ਮਿਊਜ਼ੀਅਮ ਦਾ ਜਾ ਕੇ ਤਾਂ ਹੁਣ ਇਹਦੇ ਵਿੱਚ ਉਹ ਤੋਪ ਜਿਹੜੀ ਬਾਹਰ ਰੱਖੀ ਹੋਈ ਸੀ 4 ਤੇ 5 ਮਈ ਨੂੰ ਕਹਿੰਦੇ ਇਹ ਬਈ ਤੋਪ ਚੋਰੀ ਹੋਈ ਆ ਜੋ ਮੰਨਣ ਆਇਆ। ਪਰ ਇਹ ਜਿਹੜੀ ਇਹਦੀ ਰਿਪੋਰਟ ਆ ਉਹ 13 ਮਈ ਨੂੰ ਜਾਣੀ ਲੋਕੀ ਲੰਘਦੇ ਆਉਂਦੇ ਜਾਂਦੇ ਰਹੇ ਆ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਪੁਲਿਸ ਨੂੰ ਆਪ ਹੀ ਨਹੀਂ ਪਤਾ ਲੱਗਾ। ਠੀਕ ਹੈ, ਇਹੀ ਹੋ ਸਕਦਾ 13 ਮਈ ਨੂੰ ਹੀ ਨਹੀਂ ਪੁਲਿਸ ਕੋਲ ਕੀਤਾ, ਕਿਹਾ ਇਹ ਗਿਆ ਵੀ ਨਹੀਂ ਉਹ ਤੋਂ ਪਹਿਲਾਂ ਇਹ ਲੋਕਲੀ ਲੈਵਲ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਸੀ। ਯਾਨੀ ਉਦੋਂ 10 ਦਿਨ ਉਹਦਾ ਕਹਿਣ ਦਾ ਭਾਵ ਸੀ ਜਾਤੀ ਅਗਲੇ ਨੇ ਢਾਲ ਲਈ ਉਹ। ਤੇ ਦੂਜਾ ਇਹ ਹੋ ਗਿਆ ਕਿ ਜਦੋਂ ਹੁਣ ਉਹ ਦੇਖਣ ਲੱਗੇ ਵੀ ਉੱਥੇ ਦੇਖੋ ਮੈਸ ਆ, ਜਦੋਂ ਇਦਾਂ ਦਾ ਹੋਵੇ। ਹੁਣ ਅੱਜ ਕੱਲ੍ਹ ਤਾਂ ਆਮ ਬੰਦਾ ਵੀ ਦੇਖੋ ਕੈਮਰੇ ਲਗਾ ਕੇ ਬੈਠਾ, ਆਮ ਜੇ ਕਿਸੇ ਦੇ ਘਰ ਵੀ ਤੁਸੀਂ ਜਾਓ, ਗਲੀ ਮਹੱਲਿਆਂ ਵਿੱਚ ਜਾਓ, ਤੁਹਾਨੂੰ ਕੈਮਰੇ ਮਿਲ ਜਾਂਦੇ ਆ। ਇਸ ਇਲਾਕੇ ਦੇ ਵਿੱਚ ਜਿਹੜਾ ਆ ਉੱਥੇ ਹੈ ਹੀ ਨਹੀਂ ਕੋਈ ਕੈਮਰਾ। ਹੁਣ ਦੂਰ ਪਾਰ ਦੇ ਲੱਭਦੇ ਪਏ ਆ ਵੀ ਜੇ ਕੋਈ ਇੱਧਰ ਦੀ 3 ਕੁਆਂਟਲ ਦੀ ਜਿਹੜੀ ਤੋਪ ਆ, ਇਹ ਵੀ ਨਹੀਂ ਹੋ ਸਕਦਾ ਕਿੱਥੇ ਕੋਈ ਜੇਬ ਬਾਗ ਤਾਂ ਲਿਜਾ ਨਹੀਂ ਸਕਦਾ, ਜੇਬ ਲਿਜਾ ਨਹੀਂ ਸਕਦਾ। ਹੁਣ ਇੱਥੇ ਦੇ ਉਹ ਜਿਹੜੇ SSB ਕਰ ਵੀ ਰਹੇ ਆ ਵੀ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਅੰਦਰ ਵਾਲਿਆਂ ਦੀ ਮਿਲੀ ਭੁਗਤ। ਹੁਣ ਤਾਂ ਆ ਬਾਹਰੋਂ ਥੋੜੀ ਕਿਸੇ ਨੇ ਜਾਣਾ, ਜਾਂ ਧਾਮੀ ਸਾਹਿਬ ਨੇ ਥੋੜੀ ਅੰਦਰ ਜਾਣਾ। ਬਿਨਾਂ ਮਿਲੀ ਭੁਗਤ ਤੋਂ ਇਹ ਕੰਮ ਨਹੀਂ ਹੋ ਸਕਦਾ। ਕੰਮ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਜੀ। ਉਹ ਅਕਸਰ ਟਰੱਕ ਦੀ ਚੜਾਈ ਹੋਊਗੀ, ਚੱਕੀ ਹੋਊਗਾ ਉਹ ਕਿਹੜੀ ਨੇ ਚੱਕ ਕੇ ਰੱਖ ਲਈ ਆ। ਜੇ ਬੰਦੇ ਵੀ ਹੋਣਗੇ 10-15 ਬੰਦੇ ਵੀ ਹੋਣਗੇ ਚੱਕਣ ਨੂੰ। ਸੰਤਰੀ ਖੜੇ ਆ ਤੇ ਜੇ ਉਹਨਾਂ ਦੇ ਨੱਕ ਦੇ ਹੇਠ ਦੀ ਇਦਾਂ ਦਾ, ਫਿਰ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਲੋਕੀ ਕਿੰਨੇ ਕੁ ਸੁਰੱਖਿਅਤ ਆ। ਕਾਹਦੀ ਇਹਨੇ ਸਿਕਿਉਰਿਟੀ ਰਹਿ ਗਈ ਉੱਥੇ? ਧਾਮੀ ਸਾਹਿਬ ਤੁਸੀਂ ਆ ਕਰੇਨ ਦੱਸੀ ਜਾਂਦੇ ਆ, ਟਰੱਕ ਦੱਸੇ, ਤੁਹਾਡਾ ਤਾਂ ਨਹੀਂ ਵਿੱਚ ਕੋਈ ਹੱਥ? ਲੱਭੜ ਨੂੰ ਪਤਾ ਹੋਣਾ ਕਿਉਂਕਿ ਇਹ ਤੁਸੀਂ ਉਹ ਗੱਲ ਸੁਣ, ਲੱਭਣਾ ਜਾਇਆ ਨਹੀਂ ਕਿਤੇ, ਉਹ ਤਾਂ ਨਹੀਂ ਤੋਪ ਦੇ ਲਾਗੇ ਬੈਠਾ। ਮੈਨੂੰ ਲੱਗਦਾ ਕਿ ਉਹ ਤਾਂ ਵਿਚਾਰਾ ਰਹਿੰਦਾ ਇਹ ਮਹੀਨਾ ਤੋਪ ਦੇ ਲੱਗੇ। ਉਹੀ ਤਾਂ ਤੋਪ ਚੱਲਦੀ ਐ, ਇਹਨੇ ਵੀ ਵਿਚਾਰਾ ਦੱਸਣ ਜੋਗਾ ਮੈਂ ਗਿਆ ਉਹਦੀ ਤੋਪ ਤੇ ਰੋਜ਼ ਚੰਗਿਆੜੇ ਕੱਢਦੀ ਆ। ਹਾਂ ਵਾਕਈ ਇਹ ਗੱਲ ਬਹੁਤ ਚੰਗਿਆੜੇ ਕਰਦੇ ਚੱਪ ਰਿਹਾ। ਫੋਟੋ ਦਿਖਾ ਬੇਟਾ, ਮੈਂ ਗੋਰੀ ਨਾ ਉਹ ਕਿੱਦਾਂ ਵੀ ਮੈਨੂੰ ਤਾਂ ਨਹੀਂ ਪਤਾ ਲੱਗਾ। ਬੇਲਣਾ ਵੇ ਅੱਛਾ ਪਹਿਲਾਂ ਮੈਂ ਤੇਰੀ ਫੋਟੋ ਸਿੱਧੀ ਕਰਾਂ। ਪਈ ਕੋਟੋ ਨੂੰ ਕੁੱਟ ਪੈਣੀ ਸੀ ਤਾਂ ਇਹ ਤੁਸੀਂ ਸਿਆਣ ਕਿਉਂ ਕਰਦੇ? ਮੈਂ ਤਾਂ ਭਰਾਵਾ ਡਰਦਾ ਘਰ ਦੇ ਲਾਗੇ ਹੀ ਲੰਘਿਆ। ਉਹਨੇ ਕਹਿਣਾ ਵੀ ਤਾਇਆ ਵੀ ਨਾਲ ਹੀ ਆ। ਫੁੱਟ ਦਾ ਪੈਂਦੀ ਰਹਿੰਦੀ, ਲੰਬੜ ਦਾ ਗਿਆ ਵਿਚਾਰੇ। ਮੈਂ ਦੱਸਦਾ ਬੀਚ ਤੇ ਗਿਆ ਭਰਾਵਾ, ਲੜਦਾ ਫਿਰੇ ਉੱਥੇ। ਕਦੇ ਤਾਇਆ ਮੈਂ ਤਾਂ ਇੱਥੇ ਰਹਿਣਾ। ਕਹਿੰਦਾ ਜੇ ਮੈਂ ਮਰ ਜਾਣਾ, ਕਹਿੰਦਾ ਮੈਂ ਤਾਇਆ ਇੱਥੇ ਆਸਟ੍ਰੇਲੀਆ ਆਣ ਕੇ ਮਰਨਾ। ਮੈਂ ਕਿਹਾ ਉਹ ਕਹਿੰਦਾ ਅਗਲੀ ਵਾਰੀ ਗੋਰਿਆਂ ਦੇ ਘਰ ਜਾਣ ਨੂੰ ਮਿਲਵਾਂਗੇ। ਇਹਨਾਂ ਉੱਤੇ ਮੇਰਾ ਤਮਾਸ਼ਾ ਬਣ ਗਿਆ। ਮੈਂ ਕਹਿੰਦਾ ਬੀਚ ਦੇ ਤਾਏ ਦੇ ਨਾਲ ਨਹਾਉਣ ਚਲਾ ਗਿਆ। ਜਦੋਂ ਵੀ ਕਹਿੰਦਾ ਮੈਂ ਪੈਂਟ ਲਾਈ ਪਿਆ ਤਾਂ ਗੋਰੇ ਮੇਰੇ ਲੱਤਾਂ ਦੇਖ ਕੇ ਹੱਸਣ ਲੱਗ ਪਏ ਵੀ ਇਹ ਲੱਤਾਂ ਕਿਤੇ ਦੇ ਖਾਲੀ ਡੂਪਾਂ ਕਹਿੰਦਾ ਜਦੋਂ ਮੈਂ ਵਿੱਚ ਵੜਿਆ ਪਾਣੀ ਦੇ, ਮੈਂ ਪਾਇਆ ਸੀ ਫਾਂਟਾ ਵਾਲਾ ਕੱਛਾ, ਕਹਿੰਦਾ ਉਹ ਸਾਲਾ ਪਾਣੀ ਨਾਲ ਫੁੱਲ ਗਿਆ। ਪੈਰਾਸ਼ੂਟ ਬਣਾਇਆ ਗੋਰੇ ਹੱਸਣ ਵੀ ਇਹ ਖਰੇ ਪੈਰਾਸ਼ੂਟ ਨਾਲ ਉਤਰਿਆ।
ਲੰਬੜ ਕਹਿੰਦੀ ਤਾਂ ਗੱਲਾਂ ਲੰਬੜ ਕਰਦਾ ਕਿਹੜੀ ਬੰਦਾ ਕੀ ਪਰ ਉਦਾਂ ਇਦਾਂ ਆ ਬਈ ਵਧੀਆ ਟਾਈਮ ਲੰਘਿਆ ਉਹਦੇ ਨਾਲ ਲੰਬੜ ਦੇ ਨਾਲ ਸਾਡਾ। ਘਰ ਤਾਂ ਪੁੱਠੀਆਂ ਵਲਲੀਆਂ ਜੀਆਂ ਸੀ ਪਰ ਲੋਕਾਂ ਖੁਸ਼ ਬਣੇ ਸੀ। ਮਿੰਦਾਂ ਤਰਲੇ ਕਰਕੇ ਫੋਟੋ ਦੂਰ ਚੱਲ ਫੋਟੋ ਹਜੇ ਅਸੀਂ ਤਾਂ ਫੋਟੋ ਇੱਕ ਖਿੱਚੀ ਆ, ਹੁਣ ਬਾਕੀ ਛੱਡ ਪਰੇ, ਚੰਗਾ ਨਹੀਂ ਲੱਗਦਾ ਗੱਲਾਂ ਕਰਦਾ ਸਾਡੇ ਵਿੱਚ। ਬਾਕੀ ਤਾਂ ਲੰਬੜ ਨੇ ਬੜਾ ਦੁਖੀ ਕੀਤਾ ਤੈਨੂੰ। ਉਹ ਮੈਨੂੰ ਹੁਣ ਬਦਲ ਗਿਆ, ਕਹਿੰਦੇ ਤਾਇਆ ਜਦ ਤੂੰ ਇੱਧਰ ਨੂੰ ਚੜਿਆ ਆ, ਇੱਧਰ ਕਹਿੰਦੇ ਮੋਦੀ ਉੱਧਰ ਨੂੰ ਚੜ ਗਿਆ, ਗੱਲ ਕੀ ਆ? ਆਹੋ ਆਪਣਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹ ਵੀ ਕਹਿੰਦੇ ਆਸਟ੍ਰੇਲੀਆ ਚਲ ਗਿਆ। ਮੈਂ ਕਿਹਾ ਲੰਬੜ ਦੀ ਫੋਟੋ ਦੇਖ ਕੇ ਚਲ ਗਿਆ। ਮੈਨੂੰ ਵੀ ਲੱਗਦਾ ਵੀ ਫੋਟੋ ਕਰਾ ਲਈ ਆ। ਪਰ ਇੱਕ ਗੱਲ ਆ ਮਾਸਟਰ ਵੀ ਹੈਰਾਨ ਆ, ਅੱਜ ਵੀ ਜਦੋਂ ਵੀ ਪ੍ਰਾਈਮ ਮਿਨਿਸਟਰ ਸਾਹਿਬ ਕਿਤੇ ਵੀ ਜਾਂਦੇ ਆ ਦੁਨੀਆ ਦੇ ਵਿੱਚ ਤੇ ਦੇਖ ਲਾ ਲੋਕੀ ਬੜੇ ਹਮਾ ਕੇ ਆਉਂਦੇ ਆ। 20,000 ਬੰਦਾ ਉੱਥੇ ਸੀ, ਮੈਂ ਉੜਦੀ ਗੱਲ ਸੁਣੀ ਆ ਪੇਪਰ ਨਾਲੋਂ ਝੂਠ ਵੀ ਤਾਂ 60,000 ਬੰਦਾ ਹੋਰ ਆਉਣਾ ਚਾਹੁੰਦਾ ਜਿਹਨੂੰ ਮੋੜਨਾ ਪਿਆ ਉਹਨੂੰ। ਤੇ ਸਟੇਡੀਅਮ ਚਲੋ ਆਪਾਂ ਤਾਂ ਵੀਡੀਓ ਦੇਖੀਆਂ ਤੇ ਸਟੇਡੀਅਮ ਭਰੇ ਪਏ ਸੀ ਸਾਰੇ ਪਾਸੇ, ਇੰਨਾ ਲੋਕਾਂ ਦਾ ਖਾਸ ਤੌਰ ਦੇ ਉੱਤੇ ਮੈਨੂੰ ਲੱਗਦਾ ਵੀ ਦੁਨੀਆ ਦਾ ਕੋਈ ਵੀ ਲੀਡਰ ਇੰਨਾ ਇਕੱਠ ਕਦੀ ਹੋਇਆ ਨਹੀਂ ਹੋਣਾ। ਉਹਨੂੰ ਬਹੁਤ ਸਾਦੇ ਆ ਹੁਣ ਹਨਾ ਇਹਦਾ ਪ੍ਰਭਾਵ ਚਲੋ ਠੀਕ ਆ, ਸਾਡੇ ਮਤਭੇਦ ਹੋ ਸਕਦੇ ਆ ਪਰ ਸਾਡਾ ਉਹ ਪ੍ਰਧਾਨ ਮੰਤਰੀ, ਸਾਡਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਬੱਲੇ ਬਾਲੀ ਸਾਡੇ ਸਾਰਿਆਂ ਦੀ ਆ। ਸਾਰਿਆਂ ਦੀ ਆ ਵੀ ਇਹ ਚਾਹੇ ਉਹਦਾ ਕਹਿ ਲਓ ਵੀ ਉਹਦੀ ਕਮਾਈ ਆ, ਇੱਥੇ 10 ਬੰਦੇ ਨਹੀਂ ਆਪਣੇ ਮਗਰ ਕੋਈ ਖੜਦਾ। ਵੀ ਦੇਖ ਕੁਛ ਨਾ ਕੁਛ ਤਾਂ ਬੰਦਾ ਕਰਦਾ ਤਦੇ ਮੁੱਲ ਪੈਂਦਾ, ਆਪਾਂ ਨਹੀਂ ਕਰ ਲੈਂਦੇ। ਹੁਣ ਇਹ ਟਰੰਪ ਵੇਲੇ ਦਾ ਤੁਸੀਂ ਦੇਖੋ, ਜਦੋਂ ਇੱਕ ਵਾਰੀ ਟਰੰਪ ਨਾਲ ਅਮਰੀਕਾ 'ਚ ਵੀ ਇਦਾਂ ਹੀ ਇਹ ਬਹੁਤ ਲੋਕ ਗਏ ਸੀ ਉਦੋਂ ਵੇਲੇ ਵੀ ਲੋਕ ਕਿੱਦਾਂ ਇਕੱਠੇ ਹੋਏ ਸੀ ਵੀ ਅਖਬਾਰਾਂ ਵਿੱਚ ਆਇਆ ਵੀ ਬ੍ਰਿਸਬੇਨ ਤੋਂ ਬੱਸਾਂ ਪਲੇਨਾਂ ਦੇ ਵਿੱਚ ਲੋਕੀ ਭਰੇ ਗਏ, ਉਧਰੋਂ ਮੈਲਬੌਰਨ ਤੋਂ ਲੋਕ ਇਦਾਂ ਹੀ ਆਏ ਆ, ਐਡੀਲੇਡ ਤੋਂ ਲੋਕ ਇਦਾਂ ਹੀ ਆਏ ਆ। ਫਿਰ ਬਾਕੀ ਤੁਸੀਂ ਦੱਸਦੇ ਆ ਵੀ ਮੋੜਨੇ ਪਏ ਬਹੁਤ ਲੋਕੀ ਗਏ ਸੀ। ਤੁਸੀਂ ਦੇਖੋ ਵੀ ਇਹ ਜਿਹੜੇ ਹਾਲ ਆ ਇਹਨਾਂ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਿਹਾ ਵੀ ਇੱਕ ਕੋਈ ਪ੍ਰਸਿੱਧ ਗਾਇਕ ਆ ਉਹਦੀ ਆਵਾਜ਼ ਨੂੰ ਇੰਨਾ ਭਰਿਆ ਹੁੰਦਾ। ਹਾਂ ਜਦੋਂ ਇਹ ਜਿਹੜਾ ਇੱਕ ਆਮ ਇਹ ਦੁਨੀਆ ਦੇ ਪਹਿਲੇ ਪ੍ਰਾਈਮ ਮਿਨਿਸਟਰ ਆ ਜਿਨ੍ਹਾਂ ਦੇ ਵਾਸਤੇ ਇੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਜੂਮ ਇਕੱਠਾ ਹੁੰਦਾ। ਹਜੂਮ ਇਕੱਠਾ ਜਿਹੜਾ ਹੋਇਆ। ਪਰ ਇੱਕ ਗੱਲ ਹੋਰ ਵੀ ਆ ਮਾਸਟਰ, ਸਪੀਚ ਵੀ ਬਹੁਤ ਪ੍ਰਭਾਵਸ਼ਾਲੀ ਸੀ, ਬਹੁਤ ਵਧੀਆ, ਬਹੁਤ ਪ੍ਰਭਾਵਸ਼ਾਲੀ ਸਪੀਚ ਸੀ। ਜਿੱਦਾਂ ਉਹਨਾਂ ਨੇ ਸਾਰੇ ਆਪਣੇ ਮਿਨਿਸਟਰਾਂ ਦੇ ਉਹਨਾਂ ਨਾਂ ਇੱਕ ਦੂਜੇ ਦੇ ਦੱਸੇ, ਉਹਨੇ ਲੈ ਕੇ ਸਾਰੇ ਆਪਣੇ ਕੰਮ ਗਣਾਏ। ਉਹ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਮੁਲਕ ਦੀ ਤਸਵੀਰ ਨੂੰ ਉੱਥੇ ਜਾ ਕੇ ਉਹਨੇ ਪੇਸ਼ ਕੀਤਾ ਗਿਆ। ਨਾਲੇ ਇਦਾਂ ਨਾ ਉਹਦੀ ਪ੍ਰਸ਼ੰਸਾ ਤਾਂ ਹੋਣੀ ਜ਼ਰੂਰੀ ਸੀ। ਨਾਲੇ ਇਦਾਂ ਜਦ ਇਹ ਆਏ ਨਾ, ਜਦੋਂ ਮੁਲਕ ਆਪਣਾ ਤਰੱਕੀ ਕਰਨ ਲੱਗਾ, ਹੁਣ ਸਾਡੀ ਵੀ ਬਾਹਰ ਕਦਰ ਪੈਣ ਲੱਗ ਪਈ। ਨਹੀਂ ਤਾਂ ਇੰਡੀਅਨ ਲੋਕਾਂ ਨੂੰ ਲੋਕੀ ਬੜੀ ਨੀਵੀਂ ਜਿਹੀ ਨਜ਼ਰ ਕਰਕੇ ਦੇਖਦੇ ਸੀਗੇ, ਉਹ ਇਸ ਤਰ੍ਹਾਂ ਉਹ ਇੰਡੀਆ ਤੋਂ ਆਇਆ ਚੱਲ। ਹੁਣ ਜਦੋਂ ਮੁਲਕ ਨੇ ਤਰੱਕੀ ਕੀਤੀ ਆ, ਸਾਡਾ ਵੈਲਿਊ ਪੈਣ ਲੱਗ ਪਿਆ, ਮੁੱਲ ਪੈਣ ਲੱਗ ਪਿਆ। ਹੁਣ ਬਾਹਰ ਜਾਂਦੇ ਤਾਂ ਲੋਕੀ ਉਹਨੂੰ ਰਿਸਪੈਕਟ ਨਾਲ ਬੋਲਦੇ ਆ, ਹੈ ਨਹੀਂ? ਇਹ ਮੁਲਕ ਨੇ ਤਰੱਕੀ ਕੀਤੀ ਕਰਕੇ, ਜਿੰਨੀ ਮੁਲਕ ਤਰੱਕੀ ਕਰੂਗਾ ਉਨਾ ਹੀ ਸਾਡਾ ਬਾਹਰ ਮੁੱਲ ਪੈਣਾ, ਕਾਰ ਵਧੂਗਾ। ਕਹਿੰਦੇ ਨਹੀਂ ਪੁਰਾਣੇ ਸਮਿਆਂ ਦੇ ਵਿੱਚ ਅਮਰੀਕਾ ਵਿੱਚ ਲਿਖਿਆ ਹੁੰਦਾ ਸੀ ਕੁੱਤਾ ਤਾਂ ਹਿੰਦੁਸਤਾਨੀ ਅੰਦਰ ਨਹੀਂ ਆ ਸਕਦਾ ਕਿਸੇ ਰੈਸਟੋਰੈਂਟ ਦੇ ਵਿੱਚ। ਤੇ ਅੱਜ ਦੇਖੋ, ਅੱਜ ਗੋਰੇ ਆਉਂਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਸਾਰੇ ਪ੍ਰਾਈਮ ਮਿਨਿਸਟਰ ਨੂੰ ਮਿਲਣ। ਇੱਕ ਹੋਰ ਗੱਲ ਪਾਸਟਰ ਮੈਨੂੰ ਬੜੀ ਚੰਗੀ ਲੱਗੀ, ਚਲੋ ਆਪਣੇ ਡਿਫਰੈਂਸ ਤਾਂ ਤੁਸੀਂ ਕਿਹਾ ਵੀ ਹੁੰਦੇ ਹੀ ਆ। ਪਹਿਲੀ ਗੱਲ ਇਹਨਾਂ ਨੇ ਮੋਦੀ ਸਾਹਿਬ ਨੇ ਇਹਨਾਂ ਨੇ ਛੋਟੇ ਸਾਹਿਬਜ਼ਾਦਾ ਦਿਨ ਮਨਾਉਣਾ ਸ਼ੁਰੂ ਕੀਤਾ, ਬਾਲ ਦਿਵਸ। ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਇਹਨਾਂ ਨੇ ਮਨਾਇਆ ਲਾਲ ਕਿਲ੍ਹੇ ਤੇ। ਤੇ ਅੱਜ ਆਸਟ੍ਰੇਲੀਆ ਦੀ ਧਰਤੀ ਤੇ ਆ ਕੇ ਇਹਨਾਂ ਨੇ ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਯਾਦ ਕੀਤਾ। ਸ਼ਹੀਦੀ ਦਿਵਸ ਸੀ ਉਦੋਂ। ਸੋ ਚਲੋ ਜਿਹਨੇ ਮਾੜਾ ਕਹਿਣਾ ਉਹ ਕਹੀ ਜਾਣ, ਪਰ ਜੇ ਮੇਰਾ ਖਿਆਲ ਹੈ ਪਹਿਲਾ ਪ੍ਰਾਈਮ ਮਿਨਿਸਟਰ ਹੋਣਾ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਕੋਈ ਸ਼ਹੀਦੀ ਦਿਵਸ ਹੋਇਆ, ਕੋਈ ਗੁਰਪੁਰਬ ਹੋਇਆ, ਹਮੇਸ਼ਾ ਯਾਦ ਰੱਖਿਆ। ਨਹੀਂ ਦੇਖੋ ਇਹਦੇ ਵਿੱਚ ਆਇਆ ਜਿੰਨੇ ਵਿਦੇਸ਼ ਨੀਤੀ ਦੀ ਆਪਾਂ ਕਰੀਏ ਕੋਈ ਸਾਨੀ ਨਹੀਂ, ਚਾਹੇ ਜੈ ਸ਼ੰਕਰ ਦੀ ਆਪਾਂ ਭੂਮਿਕਾ ਦੇ ਉੱਤੇ ਗੱਲ ਕਰੀਏ ਉਹਦੇ ਵਰਗਾ ਤਾਂ ਕੋਈ ਨਹੀਂ, ਹਨਾ? ਵੀ ਬਹੁਤ ਵਧੀਆ, ਖਾਸ ਤੌਰ ਤੇ ਵਿਦੇਸ਼ਾਂ ਦੇ ਨਾਲ ਤਾਂ ਆਪਾਂ ਕਈ ਗੱਲ ਮਜ਼ਾਕ ਵੀ ਉਡਾਏ ਕਿ ਮੋਦੀ ਵਿਦੇਸ਼ੀ ਦੌਰਿਆਂ ਤੇ ਰਹਿੰਦਾ। ਭਗਵੰਤ ਮਾਨ ਵੀ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਪ੍ਰਾਹੁਣਿਆਂ ਵਾਂਗੂ ਇੰਡੀਆ ਨੂੰ ਆਉਂਦਾ, ਪਰ ਉਹਦੇ ਨਾਲ ਕੀ ਆ ਡਿਵੈਲਪ ਜਿਹੜੇ ਰਿਲੇਸ਼ਨ ਕਰ ਲੈ। ਜਿੱਦਾਂ ਹੁਣ ਕਹਿ ਲਓ ਵੀ ਇਹ 28-29 ਸਾਲ ਕੋਈ ਬੰਦਾ ਆਇਆ ਹੀ ਨਹੀਂ ਸੀ ਇੱਥੇ ਦਾ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ ਵਿੱਚ। ਇਹ ਮੈਨੂੰ ਲੱਗਦਾ 2014 ਤੋਂ ਬਾਅਦ ਫੇਰ ਉੱਥੇ ਜਿਹੜਾ ਗਿਆ ਸੀ ਤੇ ਪੈਪੂਆ ਨਿਊ ਗਿਨੀ ਉੱਥੇ ਗਿਆ, ਉੱਥੇ ਵੀ ਗਿਆ। ਉੱਥੇ ਉਹਦੇ ਪ੍ਰਾਈਮ ਮਿਨਿਸਟਰ ਨੇ ਇਹਨਾਂ ਦੇ ਪੈਰੀ ਹੱਥ ਲਾਇਆ। ਮੈਂ ਵੀ ਪਹਿਲੇ ਹੱਥ ਵਿੱਚ ਤਾਂ ਲਾਇਆ ਕਿਉਂਕਿ ਕਰੋਨਾ ਕਾਲ ਦੇ ਵਿੱਚ ਦਵਾਈਆਂ ਤੇ ਜਿੰਨਾ ਉੱਥੇ ਦਾ ਖੰਡ ਵਗੈਰਾ ਜਿਹੜਾ ਆ ਇੰਨਾ ਵਧੀਆ ਇੱਥੋਂ ਪ੍ਰਬੰਧ ਕਰਕੇ ਦਿੱਤਾ। ਉਹ ਆਪ ਲੋਕ ਕਹਿੰਦੇ ਆ ਵੀ ਸਾਡਾ ਬਹੁਤ ਵੱਡਾ ਸਾਥ ਜਿਹੜਾ ਆ ਇੰਡੀਆ ਨੇ ਦਿੱਤਾ। ਇੰਡੀਆ ਕਿਉਂ ਦੇ ਰਿਹਾ ਆ? ਇਹਨਾਂ ਨੂੰ ਇਹ ਆ ਵੀ ਕਿਤੇ ਚਾਈਨਾ ਜਿਹੜਾ ਖਿਲਾ ਨਾ ਪੂਰਾ। ਚਾਈਨਾ ਨੇ ਤਾਂ ਪਹਿਲਾਂ ਆਪਣਾ ਪ੍ਰੋਫਿਟ ਦੇਖਣਾ, ਪਰ ਇੰਡੀਆ ਦੀ ਖਾਸੀਅਤ ਇਹ ਆ ਵੀ ਇੱਥੇ ਅੱਜ ਵੀ ਮਾਨਵਤਾ ਦੇ ਅਸੂਲ ਆ। ਅੱਜ ਵੀ ਇਹ ਮਾਨਵਤਾ ਦੇ ਨਾਲ ਖੜਦਾ, ਜਦੋਂ ਕਿਤੇ ਵੀ ਪ੍ਰੋਬਲਮ ਆਉਂਦੀ ਆ ਨਾਲ ਇਹ ਖੜਦੇ ਆ। ਇਸ ਕਰਕੇ ਉਹ ਸਾਰੇ ਜਿੰਨੇ ਟਾਪੂ ਸੀਗੇ ਪ੍ਰਸ਼ਾਂਤ ਮਹਾਸਾਗਰ ਦੇ,
ਉਹਦੇ ਵਿੱਚ ਫਿਜ਼ੀ ਦੇ ਵਿੱਚ ਵੀ ਬਹੁਤ ਵੱਡੇ ਸਨਮਾਨ ਜਿਹੜੇ ਉਹਨਾਂ ਦੇ ਉੱਚ ਸਨਮਾਨ ਸੀ ਉਹ ਦਿੱਤੇ ਆ ਮੋਦੀ ਸਾਹਿਬ ਨੇ। ਇਹ ਗੱਲ ਹੋਰ ਵੀ ਹੈ, ਹੁਣ ਮੈਨੂੰ ਪਤਾ ਲੱਗਾ, ਮੈਂ ਪੇਪਰ ਪੜ੍ਹਦਾ ਸੀਗਾ, ਕਹਿੰਦੇ ਅਮਰੀਕਾ ਨੇ ਪਪੂਆ ਨਿਊ ਗਿਨੀ ਦੇ ਨਾਲ ਡਿਫੈਂਸ ਦੇ ਆਪਣੇ ਕੋਈ ਸਾਈਨ ਕਰ ਲਿਆ ਕਿ ਜਿਹਦੇ ਵਿੱਚ ਅਮਰੀਕਾ ਉਹਨਾਂ ਨਾਲ ਟ੍ਰੇਨਿੰਗ ਵੀ ਕਰਿਆ ਕਰੂ ਤੇ ਉਸ ਮੁਲਕ ਨੂੰ ਆਪਣੀ ਉਹਨੂੰ ਮੁਲਕ ਨੂੰ ਡਿਫੈਂਡ ਵੀ ਕਰੂਗਾ ਉਹ, ਸੋ ਤਾਂ ਕਿ ਚੀਨ ਨਾ ਉੱਥੇ ਕਿਤੇ ਕਬਜ਼ਾ ਕਰਕੇ ਬਹਿ ਜਾਏ। ਬਿਲਕੁਲ ਅਸਲ ਵਿੱਚ ਜਿਹੜਾ ਆਸਟ੍ਰੇਲੀਆ ਨਾਲ ਵੀ ਇੰਨਾ ਚੱਲ ਰਿਹਾ ਆ, ਟਾਰਗੇਟ ਤਾਂ ਚਾਈਨਾ ਹੀ ਆ, ਬਿਲਕੁਲ ਨਾ ਹੀ ਨਹੀਂ ਲੈਣਾ। ਨਾ ਹੀ ਨਹੀਂ ਲੈਣਾ ਬਸ ਬਸ। ਦੇਸ਼ ਨੀਤੀ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਦੀ ਪਪੂਲਰ ਹੋਈ ਆ। ਬਿਲਕੁਲ ਇਹ ਆਪਾਂ ਚਲੋ ਵਿਦੇਸ਼ ਲੈਵਲ ਤੇ ਗੱਲ ਕਰਦੇ, ਪਰ ਜੇ ਆਪਾਂ ਲੋਕਲ ਲੈਵਲ ਦੇ ਉੱਤੇ ਗੱਲ ਕਰੀਏ, ਮੋਦੀ ਸਾਹਿਬ ਦਾ ਇਦਾਂ ਹੋ ਜਾਂਦਾ ਆ ਵੀ ਖਾਸ ਤੌਰ ਦੇ ਉੱਤੇ ਖਾਸ ਪ੍ਰਬੰਧ ਧਰਮ ਨੂੰ ਪ੍ਰਮੋਟ ਕੀਤਾ ਜਾਂਦਾ, ਇੱਕ ਜਿਹੜਾ ਸੈਕੂਲਰ ਭਾਵਨਾ ਕਨਸਟੀਟਿਊਸ਼ਨ ਦੀ ਉਹਦੇ ਉੱਤੇ ਥੋੜਾ ਜਿਹਾ ਅਟੈਕ ਹੁੰਦੇ ਆ ਇਦਾਂ ਦੇ। ਇਹ ਉੱਥੇ ਆਸਟ੍ਰੇਲੀਆ ਵਿੱਚ ਵੀ ਗੱਲਾਂ ਹੋਈਆਂ, ਉੱਥੇ ਦੇ ਮੀਡੀਆ ਦੇ ਵਿੱਚ ਵੀ ਹੁੰਦਾ ਵੀ ਬਾਕੀ ਪ੍ਰਾਪਤੀਆਂ ਵੀ ਬਹੁਤ ਆ, ਪ੍ਰਾਪਤੀਆਂ ਮੋਦੀ ਸਰਕਾਰ ਦੀਆਂ ਬਹੁਤ ਆ। ਇੰਨੀ ਵਾਰ ਸਾਨੂੰ ਇੱਕੋ ਪੱਖ ਨਹੀਂ ਨਾ ਦੇਖਣਾ ਚਾਹੀਦਾ, ਜਿਹੜੇ ਪ੍ਰਾਪਤੀਆਂ ਪ੍ਰਾਪਤੀਆਂ ਹੀ ਬਹੁਤ ਜ਼ਿਆਦਾ ਆ, ਪਰ ਜਿਹੜੀਆਂ ਸਾਡੀਆਂ ਲੋਕਲ ਸਮੱਸਿਆਵਾਂ ਆ ਉਹ ਅਜੇ ਜਿਉਂ ਦੀਆਂ ਤਿਉਂ ਹੀ ਖੜੀਆਂ। ਅੱਜ ਵੀ ਸਾਡੇ ਵਿੱਚ ਏਕਾ ਦੇਸ਼ ਭਗਤੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਉਹ ਗਾਇਬ ਹੁੰਦੀਆਂ ਜਾਂਦੀਆਂ, ਉਹਨਾਂ ਉੱਤੇ ਵੀ ਕੰਮ ਕਰਨਾ ਜਿਹੜਾ ਬਣਦਾ। ਬਿਲਕੁਲ ਬਿਲਕੁਲ ਸਹੀ ਆ ਮਾਸਟਰ। ਕੰਮ ਕਰਨਾ ਤਾਂ ਬਣਦਾ ਭਾਈ, ਕੰਮ ਕਰਨਾ ਤਾਂ। ਮੈਨੂੰ ਹੁਣ ਇੱਕ ਗੱਲ ਹੋਰ ਪਤਾ ਲੱਗੀ ਤਾਂ, ਦੱਸ। ਆ ਜਿਹੜੇ ਆਪਣਾ ਹੁਣ ਕ੍ਰਿਕਟ ਵਾਲਾ ਨਹੀਂ ਹੋ ਕੇ ਹਟਿਆ ਆਪਣੇ ਇੰਡੀਆ ਵਾਲਾ IPL, ਆਹੋ, ਕਹਿੰਦੇ ਉਹਦੇ ਵਿੱਚ ਜਿਹੜੀ ਵੀ ਬੋਲ ਕਹਿੰਦੇ ਖਾਲੀ ਦਾ ਹੁਣ ਬੈਟਸਮੈਨ ਰਨ ਨਾ ਲਵੇ, ਉਹ ਕਹਿੰਦੇ 19 ਬੋਲਾਂ ਨੂੰ 500 ਨਾਲ ਗੁਣਾ ਕਰਕੇ ਇਹਨੇ ਦਰਖਤ ਲਗਾਣੇ ਆ ਹੁਣ ਇਹਨਾਂ ਨੇ। ਕਿੱਦਾਂ ਮਿਲਿਆ? ਜਿੱਦਾਂ ਹੁਣ ਇੱਕ ਬੋਲ ਕਰਾਈ ਬੋਲਰ ਨੇ, ਆਹੋ, ਉਹ ਬੈਟਸਮੈਨ ਕੋਲ ਰਨ ਨਹੀਂ ਵੱਜਿਆ, ਆਹੋ, ਉਹ ਇੱਕ ਬੋਲ ਨੂੰ ਗੁਣਾ ਕਰ ਦੇਣੀ 500 ਨਾਲ। 500 ਨਾਲ? ਹਾਂ, ਅੱਛਾ। ਇੱਕ ਗੁਣਾ 500 500 ਹੋ ਗਿਆ। ਹੂੰ, ਜਿੰਨੀਆਂ ਹੋਈਆਂ ਇਦਾਂ ਦੀਆਂ ਬੋਲਾਂ ਉਹਨਾਂ ਨੂੰ 500 ਨਾਲ ਗੁਣਾ ਕਰਕੇ ਉਹਨੇ ਦਰਖਤ ਲਗਾਣੇ ਆ। ਦਰਖਤ ਲਾਉਣੇ ਕਹਿੰਦੇ ਆ ਉਹ IPL ਵਾਲਿਆਂ ਨੇ ਲਾਣੇ, ਉਹ ਰਸੀ ਜਾਣਾ ਤਾਂ ਆਇਆ ਅੱਛਾ, ਉਹਨੂੰ ਲਾਇਆ ਕਰਨੇ ਆ। ਹਾਂ, ਇਹਦਾ ਮਤਲਬ ਪ੍ਰੈਸ਼ਰ ਪਾਉ ਪਲੇਅਰਾਂ ਦੇ ਉੱਤੇ ਵੀ ਖਾਲੀ ਨਾ ਜਾਣ ਦਿਓ ਕੋਈ। ਇਹ ਤਾਂ ਨੰਬਰ ਦਾ ਪਾਣੀ ਪਾਉਣ ਜਾਣਗੇ, ਉਹਦੇ ਬੂਟੇ ਪੱਟ ਕੇ ਘਰ ਨੂੰ ਰਹਿਣ। ਉਹੀ ਘਰ ਵੀ ਲਾਵਾਂਗੇ। ਹੋਰ ਕਿਹੜੀਆਂ ਨੇ ਤੋਪਾਂ ਚੱਕਣੀਆਂ? ਤੋਪਾ ਦਾ ਮੈਨੂੰ ਇੱਧਰ ਲੱਗਦਾ ਕੋਈ ਮਾਮਲਾ, ਜਿਹੜਾ ਤੋਪਾ ਦਾ ਇਹਨਾਂ ਨੇ ਬੇੜਵਾ ਦਿੱਤਾ, ਟਰੱਕ 'ਚ ਰੱਖੀ ਆ, ਗਰੇਨ ਨਾਲ ਚੱਕੀ ਆ, ਮੈਨੂੰ ਕੋਈ ਮਾਮਲਾ ਗੜਬੜ ਲੱਗਦਾ। ਇਹ ਲੰਬੜ ਹੁੰਦਾ ਹੁਣ ਤਾਂ ਹੁਣ ਉਦਾਂ ਵੀ ਚੱਕੀ ਤੇ ਤੂੰ ਨਾਲ ਤਾਂ ਨਹੀਂ ਸੀ ਕਿਤੇ ਗਿਆ? ਨਾ ਹੁਣ ਮੈਨੂੰ ਨਾ ਵਿੱਚ ਮੈਨੂੰ ਜੇ ਚੱਕਦਾ ਤੇ ਡੋਡੇ ਹੀ ਲੈਣੇ ਸੀ। ਚਲੋ ਯਾਰ ਮੈਂ ਤਾਂ ਚੱਲਦਾ, ਤੁਸੀਂ ਬੈਠੋ ਗੱਲਾਂ ਬਾਤਾਂ ਮਾਰੋ। ਤਾਂ 2000 ਦੇਖਣਾ ਉਹ ਮੈਂ ਭਰਾਵਾ ਸ਼ਹਿਰ ਨੂੰ ਜਾਣਾ, ਹੋਰ ਕਿੱਥੇ ਜਾਣਾ? ਉਹ ਮੇਰੀ ਉਹ ਜਾਦਾ ਉੱਥੋਂ ਆਇਆ ਆ, ਮੇਰੀ ਸਿਹਤ ਜੀ ਨਹੀਂ ਠੀਕ ਰਹਿੰਦੀ, ਪਿਛਲੇ ਹਫਤੇ ਤਦੇ ਨਹੀਂ ਸੀ ਆਇਆ, ਪਤਾ ਨਹੀਂ ਖਰਿਆ ਕਰੋਨਾ ਹੀ ਹੋ ਗਈ ਮੁੜ ਕੇ। ਫਿਰ ਕਰੋਨਾ ਤਾਂ ਖਤਮ ਹੋ ਗਿਆ, ਉਹ ਪਤਾ ਨਹੀਂ ਭਰਾਵਾ ਮੁੜ ਆਸਟ੍ਰੇਲੀਆ ਨਾ ਜਦੋਂ ਮੈਂ ਆਸਟ੍ਰੇਲੀਆ ਤੋਂ ਆਇਆ ਉੱਥੇ ਕਾਫੀ ਹੋਣ ਲੱਗੀ ਸੀ ਲੋਕਾਂ ਨੂੰ, ਖੰਘ ਖੂੰਘ ਜੀ ਹੋ ਗਏ। ਸੱਚ ਮੰਨ ਮੇਰੀ ਗੱਲ, ਤਾਂ ਇੱਥੇ ਵੀ ਖੰਗੀ ਜਾਂਦੇ ਸਾਰੇ ਖੰਗਾ ਨਹੀਂ ਡਿਆ ਵਾ, ਉਹ ਖੰਗ ਦੇ ਰੌਲੇ ਦੀ ਧੂੜ ਚੱਕ ਕੇ ਲੈ ਗਿਆ।